आओ जी आ गए यहाँ ਤੇ ਪੂਰਾ ਗਾਪ ਆ ਗਏ ਆ ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ USA ਤੇ ਸਾਰਿਆਂ ਦਾ ਸਵਾਗਤ ਹੈ ਹਾਸੇ ਚਾਰੇ ਪਾਸੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ क्या बात है बातों ਵਿੱਚ बात है क्या बात है मेरा नाम ताया शौकी मेरी अलग बात है ਵਾਹ ਤਾਇਆ ਵਾਹ ਹਾਊ ਆਰ ਯੂ I'm very fine what about you I'm also fine है ना मेरे दिन चंगे हो ना तो अपने आप मजा आंदा ਤਾਇਆ you are looking cute I'm looking cute ना Yes. मैंने एक्चुअली की कहते ने शहनाज वाला फैशियल करवाया ਕੀ ਕਰਾਇਆ शहनाज ਦਾ ਫੈਸ਼ੀਅਲ ਕਰਵਾਇਆ ਫੈਸ਼ੀਅਲ ਨਹੀਂ ਇਟਸ ਫੇਸ਼ੀਅਲ ਮੈਂ ਫੈਸ਼ੀਅਲ ਕਰਵਾਇਆ ਨਾ ਉਹ ਕੀ ਹੁੰਦਾ ਹੈ ਫੈਸ਼ੀਅਲ ਮਤਲਬ ਕਿ ਫੇਸ਼ੀਅਲ ਹੁੰਦੀ ਹੈ ਛੋਟੀ ਟਰਮ ਹਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਹਾਂ ਮਤਲਬ ਕਿ ਮੈਨੀਕਿਉਰ ਪੈਡੀਕਿਉਰ ਹੁੰਦਾ ਨਾ ਹਾਂ ਉਹ ਵੀ ਮੂੰਹ ਤੇ ਕਰਵਾਇਆ ਮੈਂ ਮੈਨੀਕਿਉਰ ਪੈਡੀਕਿਉਰ ਮੂੰਹ ਤੇ ਕਿਵੇਂ ਹੁੰਦਾ ਮੈਂ ਦੱਸਦਾ ਪੈਡੀਕਿਉਰ ਚ ਕੀ ਕਰਦੇ ਹੋ ਰੋੜਾ ਜਿਹਾ ਲੈ ਕੇ ਤੁਹਾਡਾ ਸਾਰਾ ਪੈਰ ਪੂਰ ਵੀ ਸਾਫ਼ ਕਰਦੇ ਹਾਂ। ਮੈਂ ਮੂੰਹ ਤੇ ਕਰਵਾ ਲਿਆ ਤਾਇਆ ਮੂੰਹ ਛਿੱਲਿਆ ਨਹੀਂ ਗਿਆ ਨਹੀਂ ਮੂੰਹ ਨਹੀਂ ਛਿੱਲਿਆ ਗਿਆ ਮੇਰਾ ਮੈਨੂੰ ਬੜੇ ਕੂਲੇ ਹੱਥਾਂ ਨਾਲ ਕੀਤਾ ਉਹਨਾਂ ਨੇ ਅੱਛਾ ਤੇ ਲਿਸ਼ਕੂ ਮੈਂ ਕਿਉਂ ਰਿਹਾ ਹਾਂ ਕਿਉਂ ਦੇਖ ਨਾ ਮੇਰੀ ਗੱਲ ਸੁਣ ਲੱਕੜ ਦੇ ਵਿੱਚ ਚਮਕ ਤਾਂ ਆਂਦੀ ਭਲਾ ਰੇਕ ਮਾਰ ਵੱਜਦਾ ਹਾਂ ਬਸ ਉਦਾਂ ਦਾ ਹੀ ਮੈਂ ਕੁਝ ਕਰਵਾਇਆ ਤੇ ਮੈਂ ਲਿਸ਼ਕ ਪੁਸ਼ਕ ਰਿਹਾ ਅੱਛਾ ਤੇਰੀ ਇਹ ਸਾਰੀ ਜਾਣਕਾਰੀ ਤੇਰੇ ਤੋਂ ਅਸੀਂ ਜ਼ਰੂਰ ਲੈਣਾ ਚਾਹਾਂਗੇ ਕਿਉਂਕਿ ਹਰ ਕੋਈ ਲਿਸ਼ਕਣਾ ਪੁਸ਼ਕਣਾ ਚਾਹੁੰਦਾ ਹੈ ਤੇ ਪਰ ਆਪਾਂ ਪਹਿਲਾਂ ਗਾਣਾ ਸੁਣ ਲਈਏ ਤਾਂ ਗਾਣਾ ਲਾਓ ਵਧੀਆ ਜਿਹਾ ਭਾਜੀ ਲਿਸ਼ਕ ਨੇ ਕੱਪੜਿਆਂ ਦੇ ਵਿੱਚ ਖੜੇ ਨਹੀਂ ਲਾਓ ਇਹਨਾਂ ਦਾ ਗਾਣਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮਨ ਚ ਬੂਥੇ ਤੇ ਮੈਨੀਕਿਉਰ ਤੇ ਪੈਡੀਕਿਉਰ ਕਰਾਉਣ ਦਾ ਮਤਲਬ ਖਿਆਲ ਕਿਵੇਂ ਆਇਆ ਖਿਆਲ ਏਦਾਂ ਆਇਆ ਕਿ ਦੇਖੋ ਐਸ ਯੂ ਨੋ ਦੈਟ ਮੈਂ ਹਮੇਸ਼ਾ ਯੂਨੀਕ ਕੰਮ ਕੀਤੇ ਜ਼ਿੰਦਗੀ ਯੈਸ ਬਹੁਤ ਯੂਨੀਕ ਕੰਮ ਕੀਤੇ ਮਤਲਬ ਕਿ ਜੋ ਮੈਂ ਕੀਤਾ ਹੈ ਦੁਨੀਆ 'ਚ ਨਹੀਂ ਕੋਈ ਕਰ ਸਕਦਾ ਇਹ ਜਿਹੜਾ ਚੁਟਕਲਾ ਤੁਸੀਂ ਸੁਣਿਆ ਸੀ ਨਾ ਬਚਪਨ ਦੇ ਵਿੱਚ ਕਿ ਇੱਕ ਨੌਕਰੀ ਹੈਗੀ ਹੈ ਉਹ ਨੌਕਰੀ ਦਾ ਜਿਹੜਾ ਮਹੀਨਾ ਮਿਲੇਗਾ 4 ਲੱਖ ਮਹੀਨਾ ਹੋਏਗਾ ਕਰਨਾ ਕੁਛ ਨਹੀਂ ਹੈ ਬਸ ਗਿੱਲਾ ਪੋਚਾ ਲੈ ਕੇ ਰੇਲਵੇ ਦੀ ਤਾਰਾਂ ਉੱਤੇ ਫੇਰਨਾ ਉਹ ਐਕਚੁਅਲ ਦੇ ਵਿੱਚ ਜੋਕ ਨਹੀਂ ਸੀ ਮੈਂ ਆਪਣੇ ਟਾਈਮ ਤੇ ਉਹ ਪੋਚਾ ਫੇਰਦਾ ਰਿਹਾ ਤਾਇਆ ਹਾਂ ਮੇਰੇ ਕੋਲ ਕੰਟਰੈਕਟ ਹੁੰਦਾ ਸੀਗਾ ਜਿਹੜੀਆਂ ਤਾਰਾਂ ਹੁੰਦੀਆਂ ਨਾ ਮੀਂਹ ਮੂੰਹ ਹੁਣ ਕਾਂਕੂ ਬਹਿ ਕੇ ਵਿਠਾ ਵੀ ਕਰ ਜਾਂਦੇ ਆ ਤੇ ਫਿਰ ਗਿੱਲੇ ਪੋਚੇ ਨਾਲ ਤਾਰਾਂ ਸਾਫ਼ ਕਰਨ ਦਾ ਕੰਟਰੈਕਟ ਮੇਰਾ ਸੀ ਸੀਰੀਅਸਲੀ ਯੈਸ ਜਿੰਨੀ ਵੀ ਤੂੰ ਅਮਰੀਕਾ ਦੀਆਂ ਟ੍ਰੇਨਸ ਦੇਖ ਰਹੀ ਹੈ ਇਹ ਸਾਰੀਆਂ ਟ੍ਰੇਨਾਂ ਮੈਂ ਹੀ ਮਤਲਬ ਤਾਰਾਂ ਸਾਫ਼ ਕੀਤੀਆਂ ਨੇ ਗੱਲ ਦੱਸ ਤੈਨੂੰ ਗੁੜਤੀ ਕਿਹਨੇ ਦਿੱਤੀ ਸੀ ਗੁੜਤੀ ਹਾਂ ਮੈਨੂੰ ਗੁੜਤੀ ਦਿੱਤੀ ਹੈਗੀ ਸੀਗੀ ਸ਼ੇਕਸਪੀਅਰ ਨੇ That's why I'm fluent in English. Yes, you are. Yeah, ਸ਼ੇਕਸਪੀਅਰ ਨੇ ਕੁਝ ਲੋਕਾਂ ਨੂੰ ਦਾ ਨਾਮ ਪ੍ਰੋਨਾਂਸ ਕਰਨਾ ਨਹੀਂ ਆਂਦਾ ਕੁਝ ਹੋਰ ਬੋਲ ਜਾਂਦੇ ਆ ਬਟ ਇਟਸ ਸ਼ੇਕਸਪੀਅਰ ਇਟਸ ਸ਼ੇਕਸਪੀਅਰ ਯਾ ਸ਼ੇਕਸਪੀਅਰ ਸ਼ੁਕਰ ਹੈ ਤੂੰ ਤੇਰੇ ਵੀ ਸੱਸੇ ਸ਼ੱਸ਼ੇ ਚ ਬਹੁਤ ਪ੍ਰੋਬਲਮ ਬਤਾਇਆ ਸ਼ੁਕਰ ਤੇਰੀ ਲਾਂ ਦੁਲਾਂ ਸਹੀ ਹੈਗੀ ਤੇ ਮਤਲਬ ਕੁਝ ਹੋਰ ਹੀ ਨਿਕਲ ਲੈਣਾ ਸੀ ਚਲੋ ਅੱਗੇ ਵੱਧ वेलकम बैक हाथों चारे पैसे सुन रहे हो ताया शौकी ਤੁਹਾਡੇ ਨਾਲ ਤੇ ਹਰਮਨ ਮੇਰੀ ਅੱਜ ਇੰਟਰਵਿਊ ਲੈ ਰਹੀ ਹੈ ਇੰਟਰਵਿਊ ਹੋ ਗਈ ਖਤਮ ਨਹੀਂ ਅਜੇ ਪੁੱਛ ਅਸੀਂ ਹੋਰ ਨਹੀਂ ਕੁਝ ਵੀ ਜਾਣਨਾ ਚਾਹੁੰਦੇ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦੇ ਬਿਲਕੁਲ ਅੱਛਾ ਪਾਰਲਰ ਦੇ ਵਿੱਚ ਇੱਕ ਚੀਜ਼ ਸਮਝ ਨਹੀਂ ਆਉਂਦੀ ਕੀ ਤਾਇਆ ਉਹ ਜਦੋਂ ਨਾ ਨਿੱਕੀਆਂ ਉਜਾਰੀਆਂ ਜਿਹੀਆਂ ਲੈ ਕੇ ਆ ਜਾਂਦੇ ਆ ਹਾਂ ਨੇਲਸ ਨੂੰ ਉਹ ਪਤਾ ਨਹੀਂ ਕੀ ਉਹ ਇਹ ਖਿੱਚ ਕੇ ਨਾ ਮਤਲਬ ਐਂ ਲੱਗਦਾ ਹੁੰਦਾ ਜਿਵੇਂ ਨਿੱਕੀ ਜਿਹੀ ਚੂਈ ਤੁਹਾਡੇ ਨਾ ਮਾਸਟੂ ਕਰਦੀ ਪਈ ਹੈ ਨਹੀਂ ਅਸਲ 'ਚ ਡੈਡ ਸਕਿਨ ਰਿਮੂਵ ਕੀਤੀ ਜਾਂਦੀ ਹੈ ਸਕਿਨ ਵੀ ਮਰਦੀ ਹੈ ਯੈਸ ਕਿੱਦਾਂ ਤੁਹਾਡੀ ਸਕਿਨ ਜਿਹੜੀ ਹੈ ਸਕਿਨ ਦੇ ਸੈਲਸ ਜਿਹੜੇ ਨੇ ਉਹ ਵੀ ਤਾਂ ਤਾਇਆ ਤੈਨੂੰ ਨਹੀਂ ਪਤਾ ਟੁੱਟ ਭੱਜ ਕਿੰਨੀ ਹੁੰਦੀ ਹੈ ਤੇ ਫਿਰ ਸਕਿਨ ਦਾ ਬਰਥਡੇ ਬੰਦਾ ਕਦੋਂ ਮਨਾਵੇ ਜ਼ਰੂਰੀ ਹੈ ਬਰਥਡੇ ਮਨਾਉਣਾ ਤੇ ਜੇ ਮਰਿਆ ਹੈਗਾ ਤੇ ਜੰਮਿਆ ਵੀ ਤੇ ਹੋਏਗਾ ਨਾ ਤਾਇਆ ਵਾਟ ਡੂ ਯੂ ਮੀਨ ਜਦੋਂ ਬੰਦਾ ਜੰਮਦਾ ਤੇ ਸਕਿਨ ਵੀ ਤਾਂ ਉਹਦੇ ਨਾਲ ਹੀ ਜੰਮਦੀ ਹੈ ਹਾਂ ਤੇ ਬੰਦਾ ਜਿੰਦਾ ਸਕਿਨ ਕਿੱਦਾਂ ਪਹਿਲਾਂ ਮਰ ਗਈ ਮੁੱਠ ਬਣ ਕੇ ਜੰਮਦਾ ਚੱਲ ਠੀਕ ਹੈ ਭਾਈ ਬੰਦਾ ਜਿੰਦਾ ਸਕਿਨ ਪਹਿਲਾਂ ਕਿੱਦਾਂ ਮਰ ਗਈ ਬੰਦੇ ਦੀ ਉਮਰ ਜ਼ਿਆਦਾ ਹੁੰਦੀ ਹੈ ਸਕਿਨ ਦੀ ਉਮਰ ਘੱਟ ਹੁੰਦੀ ਹੈ ਤੇ ਫਿਰ ਸਕਿਨ ਦੀ ਉਮਰ ਬਰਾਬਰ ਕਿਉਂ ਨਹੀਂ ਹੁੰਦੀ ਬੰਦੇ ਦੀ ਉਹ ਆਪਣੇ ਆਪ ਹੀ ਗਰੋ ਹੁੰਦੀ ਰਹਿੰਦੀ ਹੈ ਤੇ ਬੰਦਾ ਕਿਉਂ ਗਰੋ ਕਿਉਂ ਨਹੀਂ ਹੁੰਦਾ ਫਿਰ ਬੰਦਾ ਕਿਉਂ ਨਹੀਂ ਅਮਰ ਹੈਗਾ ਮੈਨੂੰ ਛੱਡ ਕੇ ਤਾਇਆ ਤੈਨੂੰ ਨਾ ਬਿਜਲੀਆਂ ਲਵਾਉਣ ਵਾਲੀਆਂ ਬਿਜਲੀਆਂ ਕਿਉਂ ਲਵਾਉਣੀਆਂ ਤੂੰ ਨਾ ਅੱਜ ਸਵੇਰੇ ਨਹੀਂ ਮੈਂ ਬਨੇਰਾ ਮੈਂ ਤੇ ਬਿਜਲੀਆਂ ਦੀਆਂ ਲਾਣੀਆਂ ਨੇ ਤਾਇਆ ਮੈਂ ਤੈਨੂੰ ਕਿੰਨੀ ਵਾਰ ਕਿਹਾ ਬਿਨਾਂ ਟੋਪੀ ਲੈ ਘਰੋਂ ਬਾਹਰ ਨਾ ਨਿਕਲਿਆ ਕਰ ਜਦੋਂ ਠੰਡੀ ਹਵਾ ਤੇਰੇ ਸਿਰ ਨੂੰ ਲੱਗ ਜਾਂਦੀ ਹੈ ਨਾ ਇਦਾਂ ਦੀਆਂ ਅਬਲੀਆਂ ਤਬਲੀਆਂ ਮਾਰਨ ਲੱਗ ਜਾਂਦੀ ਮੈਨੇ ਇੱਕ ਨਵਾਂ ਕੰਮ ਕਰਵਾਉਣ ਲੱਗਾ ਕੀ ਮੈਂ ਹੇਅਰ ਟ੍ਰਾਂਸਪਲਾਂਟ ਵੀ ਕਰਵਾਉਣ ਲੱਗਾ ਐਕਸਕਿਊਜ਼ ਮੀ ਯੈਸ ਮਤਲਬ ਕਿ ਹੁਣ ਮੈਂ ਜੋਨ ਅਬਰਾਹਮ ਵਰਗੇ ਬਾਲ ਰੱਖਣ ਦੀ ਸੋਚ ਰਿਹਾ ਤਾਇਆ ਇਸ ਉਮਰ 'ਚ ਤੇ ਕੀ ਹੋ ਗਿਆ ਉਮਰ ਹੀ ਹੈ ਕੀ ਹੋ ਗਿਆ ਮੇਰੇ ਕਿਹੜੀ ਢੋਣ ਨੂੰ ਸਰਵਾਈਕਲ ਹੋਈ ਹੈ
ਹੈ ਤਾਈ ਦਾ ਕੀ ਹਾਲ ਹੈ? ਤਾਈ ਬਹੁਤ ਵਧੀਆ ਹੈਗੀ ਹੈ। ਤਾਈ ਨੂੰ ਵੀ ਨਾ ਮੈਂ ਕੰਮ ਦਵਾਤਾ। ਕੀ ਕਾਹਦਾ ਕੰਮ? ਇਸ ਫਿਲਮ ਦੇ ਵਿੱਚ ਨਾ ਐਗਜ਼ੀਕਿਊਟਿਵ ਪ੍ਰੋਡਿਊਸਰ ਬਣਵਾਤਾ ਉਹਨੂੰ ਮੈਂ। ਓਏ ਹੋਏ। ਹਾਂ ਤੇ ਨਾਲ ਉਹਨੂੰ ਰੋਲ ਵੀ ਦਵਾਇਆ। ਕਾਹਦਾ ਰੋਲ? ਉਹਨੂੰ ਰੋਲ ਦਵਾਇਆ ਹੈਗਾ ਗੱਲ ਗੱਲ 'ਚ ਜ਼ਹਿਰ ਪਾਉਣ ਦਾ। ਮਤਲਬ ਕਿ ਕੋਈ ਰੋਮਾਂਟਿਕ ਸੀਨ ਚੱਲ ਰਿਹਾ ਉਹਦੇ ਵਿੱਚ ਜ਼ਹਿਰੀਲੀ ਗੱਲ, ਜਿਵੇਂ ਕਿ ਤੈਨੂੰ ਪਤਾ ਹੈਗਾ ਤਾਈ ਦਾ ਹੋਲਸੇਲ ਜ਼ਹਿਰ ਦਾ ਬਿਜ਼ਨਸ ਛੱਪਾਂ ਨੂੰ ਜ਼ਹਿਰ ਸਪਲਾਈ ਕਰਦੀ ਹੈ ਤਾਈ ਤੇਰੀ। ਤੇ ਫਿਰ ਆਪਾਂ ਨਾ ਦੇਖ ਆਪਾਂ what we want ਕਿ ਜੋ ਵੀ ਕਰੈਕਟਰ ਹੈਗਾ ਉਹ ਰੀਅਲ ਦਿਖੇ। ਜਿੱਦਾਂ ਕਿ ਮੈਂ ਰੀਅਲ ਦੇ ਵਿੱਚ ਹੀਰੋ ਹਾਂ। ਅੱਛਾ। ਆਪਣੀ ਲਾਈਫ ਦਾ ਵੀ ਹੀਰੋ ਹਾਂ ਮੈਂ। ਜਕਲੀਨ ਵੀ ਇਹ ਗੱਲ ਮੰਨਦੀ ਰਹੀ ਹੈ। ਮੱਲਿਕਾ ਨੇ ਤੇ ਬਾਅਦ ਚ ਲਿਖਾ ਲਿਆ ਸੀ ਕਿ ਤਾਇਆ ਹੀਰੋ ਹੈ। ਅੱਛਾ। ਹਾਂ ਬਿਲਕੁਲ। ਕਾਫੀ ਪ੍ਰਾਪਤੀਆਂ ਨੇ, ਬਹੁਤ ਜ਼ਿਆਦਾ ਪ੍ਰਾਪਤੀਆਂ ਨੇ। ਮੈਂ ਕਿਹਾ ਜੀ ਕਿਤੇ ਹੋਣੀਆਂ ਨਹੀਂ ਸਮਾਪਤੀਆਂ ਨੇ, ਇੰਨੀਆਂ ਪ੍ਰਾਪਤੀਆਂ ਨੇ। ਤੇ ਹੁਣ ਜਿਵੇਂ ਕਿ ਉਹ ਜ਼ਹਿਰ ਹੀ ਘੋਲਦੀ ਹੈ, ਇਸ ਕਰਕੇ ਆਪਾਂ ਨੂੰ ਰੀਅਲ ਕਰੈਕਟਰ ਦਿੱਤਾ ਉਹ ਵਾਲਾ। ਓਕੇ। ਟੌਮ ਜਿਹੜਾ ਹੈਗਾ ਡਾਇਰੈਕਟਰ ਵੀ ਬਣਿਆ ਤੇ ਪ੍ਰੋਡਿਊਸਰ ਵੀ ਬਣਿਆ। ਤੇ ਟੋਮੂ ਨੂੰ ਮੈਂ ਥੋੜਾ ਕਿ ਰੋਲ ਵੀ ਦਿੱਤਾ ਛੋਟਾ ਜਿਹਾ। ਤਾਂ ਟੋਮੂ ਨਾ ਕਹਿ, ਅਜੀਬ ਲੱਗਦਾ ਹੈ। ਇਟਸ ਟੌਮ ਕਰੂਜ਼। ਨਹੀਂ ਮੈਂ ਮੇਰੇ ਐਸੇ ਟੋਮੂ ਹੀ ਹੈ। ਅੱਛਾ ਮੇਰਾ ਟੋਮੂ ਹੈ। ਮੈਂ ਭਾਵੇਂ ਟੋਫੂ ਕਮਾਉਣ ਨੂੰ, ਮੇਰੀ ਮਰਜ਼ੀ। ਅੱਛਾ ਠੀਕ ਹੈ। ਹਾਂ ਮੇਰਾ ਬੱਚਾ ਉਹ ਤੇ ਉਹਦੇ ਚ ਮੈਂ ਦਿੱਤਾ ਰੋਲ। ਉਹਦਾ ਰੋਲ ਇਹ ਹੈਗਾ ਕਿ ਉਹਨੇ ਇੱਕ ਬਿਲਡਿੰਗ ਤੋਂ ਛਾਲ ਮਾਰਨੀ ਹੈ, 10 ਬਿਲਡਿੰਗਾਂ ਦੀ ਅਗਲੀ ਬਿਲਡਿੰਗ 11ਵੀਂ ਚ ਪਹੁੰਚਣਾ ਇੱਕੋ ਛਾਲ ਚ। ਉਹ ਪਹੁੰਚ ਸਕਦਾ। ਕਾਫੀ ਫਲੈਕਸੀਬਲ ਹੈਗਾ। ਉਹਦੀ ਲੱਤਾਂ ਦੇ ਵਿੱਚ ਨਾ ਆਪਾਂ ਕਹਿ ਲਓ ਕਿ ਚੀਜ਼ਾਂ ਪੋਈਆਂ ਨੇ, ਜਦੋਂ ਉਹ ਛਲਾਂਗ ਮਾਰਦਾ ਲੱਤ ਖੁੱਲ ਜਾਂਦੀ ਹੈ। ਸਟ੍ਰੈਚੇਬਲ ਲੈਗ ਹੈ ਉਹਦੀ। ਤੇ ਬਹੁਤ ਕੁਝ ਪਲਾਨ ਕਰ ਰਹੇ, ਤੈਨੂੰ ਦੱਸ ਦੇਵਾਂਗੇ ਕਿਹੜੇ ਕਿਹੜੇ ਸ਼ਾਟਸ ਲੈ ਜਾਣਗੇ। ਮੈਂ ਨਹੀਂ ਸੁਣਨਾ ਕੁਝ ਵੀ। ਚੱਲ ਫਿਰ ਗਾਣਾ ਲਾ ਦੇ ਫਿਰ। ਹੈ ਕੰਮ ਕਰੋ ਐਵਰੀ ਨਾਈਟ। ਅੱਛਾ ਪੰਜਾਬੀ ਚੱਲਨੇ ਚਾਚਾ। ਠੀਕ ਹੈ ਚਲੋ ਕੋਈ ਗੱਲ ਨਹੀਂ, ਪੰਜਾਬੀ ਲੈ ਦਿਓ ਤੁਸੀਂ। ਮੇਰੇ ਖਾਬਾਂ ਵਿੱਚ ਤੂੰ, ਮੇਰੀਆਂ ਰਾਤਾਂ ਵਿੱਚ ਤੂੰ, ਹੈ ਨਾ। ਐਵਰੀ ਨਾਈਟ ਇਨ ਮਾਈ ਡ੍ਰੀਮ। ਇਤਨਾ ਮਿਲਦਾ ਜੁਲਦਾ ਗਾਣਾ ਲੱਭ ਲਓ। ਅਸੀਂ ਆਪੇ ਲਾ ਦਾਂਗੇ। ਚੱਲ ਲਾ ਦੇ ਫਿਰ। ਉਹ ਤਾਇਆ ਮੈਂ ਤੇਰੇ ਨਾਲ ਗਾਣਿਆਂ ਦੀ ਗੱਲ ਇਸ ਲਈ ਕੀਤੀ ਸੀ ਕਿਉਂਕਿ ਉਹ ਕੁੜੀ ਦਾ ਨਾਂ ਸੁਣਿਆ ਤੂੰ, ਰੁਪਿੰਦਰ ਹਾਂਡਾ। ਅੱਛਾ ਅੱਛਾ। ਉਹਦੇ ਵੀ ਗਾਣੇ ਸੁਣੇ ਨੇ ਨਾ। ਇਹ ਪਹਿਲੀ ਹਾਂਡਾ ਹੈਗੀ ਜਿਹੜੀ ਸਕੂਟਰੀ ਚਲਾਉਂਦੀ ਰਹੀ ਹੈ। ਹਾਂ ਜਿਹੜੀ ਐਕਟਿਵਾ ਦੇ ਉੱਪਰ ਵੀ ਗਾਣੇ ਗਾਉਂਦੀ ਰਹੀ ਹੈ। ਇਹ ਮਤਲਬ ਮੇਰੀ ਕਾਲੀ ਐਕਟਿਵਾ ਦਾ ਦੇਖ ਲੈ ਕਿਆ ਮਤਲਬ ਗੱਲਬਾਤ ਬਣੀ ਹੈ। ਨਾਮ ਰੁਪਿੰਦਰ ਹਾਂਡਾ, ਐਕਟਿਵਾ ਵੀ ਹਾਂਡਾ ਵਾਲਿਆਂ ਦੀ ਹੈ। ਤੇ ਮਤਲਬ ਹੁਣ ਇਹਨੇ ਬ੍ਰਾਂਡ ਕਰਕੇ ਆਪਣਾ ਸਰਨੇਮ ਬਦਲਿਆ ਕਿ ਸਰਨੇਮ ਕਰਕੇ ਨੇ ਬ੍ਰਾਂਡ ਚੂਜ਼ ਕੀਤਾ। ਆਈ ਐਮ ਲਿਟਲ ਬਿਟ ਕਨਫਿਊਜ਼। ਯੂ ਕੀ ਮੈਂ ਕਹਾਂ ਤੈਨੂੰ ਹੈ ਛੱਡ ਤੂੰ ਗੱਲ ਸੁਣ ਮੇਰੀ। ਜਿਹੜੀ ਗਾਇਕਾ ਹੈ ਰੁਪਿੰਦਰ ਹਾਂਡਾ, ਉਹਨੇ ਕਹਿੰਦੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਉਹਨੂੰ ਅਵਾਰਡ ਮਿਲਿਆ ਸੀ 2013 ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਹਰਿਆਣਾ ਦੇ ਵਿੱਚ ਲੋਕ ਗਾਇਕਾ ਦਾ ਅਵਾਰਡ ਰੁਪਿੰਦਰ ਹਾਂਡਾ ਨੂੰ ਦਿੱਤਾ ਗਿਆ ਸੀ। ਤੇ ਮੈਂ ਨਾ ਕਨਫਿਊਜ਼ ਬੜਾ ਹੋ ਜਾਂਦਾ। ਇਹਨਾਂ ਵਿੱਚੋਂ ਇੱਕ ਬੀਬੀ ਜਿਹੜੀ ਆਮ ਆਦਮੀ ਪਾਰਟੀ ਵੱਲ ਵੀ ਗਈ ਸੀਗੀ। ਉਹ ਨਹੀਂ, ਉਹ ਅਨਮੋਲ ਗਗਨਮਾਨ ਹੈ। ਹਾਏ ਹਾਏ ਤੇ ਸ਼ਕਲਾਂ ਵੀ ਸੇਮ ਇੱਕੋ ਜਿਹੀਆਂ ਹੈਗੀਆਂ ਨੇ। ਉਹ ਬਸ ਮੇਕਅਪ ਕਰਦੀਆਂ, ਉਹਦਾ ਮੂੰਹ ਥੋੜਾ ਪਤਲਾ ਹੋ ਜਾਂਦਾ ਹੈ। ਮੇਕਅਪ ਤੋਂ ਬਿਨਾਂ ਉਹਦਾ ਵੀ ਗੋਲ ਹੋ ਜਾਂਦਾ ਹੈ। ਨਹੀਂ ਮੈਂ ਸ਼ਬਦ ਵਾਪਸ ਲੈਣਾ। ਮੈਂ ਰੁਪਿੰਦਰ ਹਾਂਡਾ ਦੀ ਗੱਲ ਕਰ ਰਹੀ ਹਾਂ। ਤੇ ਉਹਨਾਂ ਨੇ ਫਿਰ ਇਹ ਜਿਹੜਾ ਪੰਜਾਬੀ ਲੋਕ ਗਾਇਕਾ ਦਾ ਜਿਹੜਾ ਅਵਾਰਡ ਹੈ ਉਹ ਵਾਪਸ ਕਰ ਦਿੱਤਾ। ਅੱਛਾ ਬਹੁਤ ਅੱਛਾ ਕੀਤਾ, ਬਹੁਤ ਹੀ ਵਧੀਆ ਕੀਤਾ। ਚਲੋ ਕੋਈ ਨਾ ਕੋਈ ਤਾਂ ਅੱਗੇ ਆਇਆ। ਇਹ ਕੰਮ ਕਰਨਾ ਚਾਹੀਦਾ ਜਰੂਰ। ਅੱਛਾ ਰੁਪਿੰਦਰ ਹਾਂਡਾ ਇਹ ਬੀਬੀ ਹੈ ਤੇ ਮੇਰੀ ਬੱਚੀ ਹੈ। ਹਾਂ ਮੈਂ ਕਈ ਵਾਰੀ ਗਾਣੇ ਲੈ ਕੇ ਦਿੰਦਾ ਰਿਹਾ ਵਾਂ। ਮੈਂ ਹਮੇਸ਼ਾ ਕਿਹਾ ਸੀਗਾ ਕਿ ਐਕਸਕਲੂਸਿਵਿਟੀ ਮੇਰਾ ਨਾਮ ਨਹੀਂ ਆਣਾ ਚਾਹੀਦਾ। ਨਿਸਵਾਰਥ ਸੇਵਾ ਮੇਰੇ ਵੱਲੋਂ। ਇੱਕ ਗੱਲ ਤਾਂ ਮੈਂ ਭੁੱਲ ਹੀ ਗਈ। ਕਿਹੜੀ ਗੱਲ? ਹੁਣੇ ਯਾਦ ਆਈ ਹੈ ਮੈਨੂੰ। ਕੀ? ਤੂੰ ਤਾਂ ਵਿੱਚ ਜੇ ਮਲਿਕਾ ਸ਼ਰਾਵਤ ਦਾ ਨਾਂ ਲੈਂਦਾ ਹੁੰਦਾ ਸੀ। ਅੱਛਾ ਉਹ ਕਿੱਥੇ ਗਈ? ਉਹ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਚੱਲ ਰਿਹਾ ਸਾਡਾ। ਉਹਦੇ ਨਾਲ ਵੀ ਚੱਲ ਰਿਹਾ? ਲੌਂਗ ਡਿਸਟੈਂਸ ਹੈਗਾ। ਸ਼ਕੀਲਾ ਨਾਲ ਬੜਾ ਕਲੋਜ਼ ਡਿਸਟੈਂਸ ਹੈਗਾ। ਅੱਛਾ ਤੇ ਜਿਹੜਾ ਮਤਲਬ ਜੈਕਲਿਨ ਨਾਲ ਲੌਂਗ ਡਿਸਟੈਂਸ ਚੱਲਿਆ ਸੀ ਉਹਦਾ ਨਤੀਜਾ ਭੁਗਤਿਆ? ਉਹ ਹੋਰ ਉਹ ਮਤਲਬ ਉਹ ਇੰਟਰਨੈਸ਼ਨਲ ਸੀਗਾ, ਨੈਸ਼ਨਲ ਹੈ। ਅੱਜ ਕੱਲ ਅਮਰੀਕਾ ਆਈ ਹੋਈ ਹੈ। ਮਹੱਲੇ ਤੋਂ ਮਹੱਲਾ ਲੌਂਗ ਡਿਸਟੈਂਸ ਹੈਗਾ। ਓਕੇ 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 ਓਕੇ। ਤੇ ਫਿਰ ਕਿਵੇਂ ਮਤਲਬ ਠੀਕ ਠਾਕ ਹੈ? ਬਹੁਤ ਵਧੀਆ ਹੈਗੀ ਹੈ। ਮਤਲਬ ਕਹਿ ਲੋ ਕਿ ਡਾਂਸ ਕਰਕੇ ਦਿਖਾਉਂਦੀ ਹੈ ਰੋਜ਼ ਮੈਨੂੰ ਵੀਡੀਓ ਕਾਲਿੰਗ ਤੇ। ਮਈਆ ਮਈਆ ਨਾ 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 ਬੜਾ ਵਧੀਆ ਗਾਣਾ ਕਰਦੀ ਹੈ, ਡਾਂਸ ਕਰਦੀ। ਗੁਰੂ ਫਿਲਮ 'ਚ ਵੀ ਕੀਤਾ ਸੀ ਉਹਨੇ ਡਾਂਸ। ਅੱਛਾ ਹਾਂ ਉਹਦਾ ਮਤਲਬ ਕਿ ਨਾਮ ਜਲੇਬੀ ਬਾਈ। ਮਤਲਬ ਉਹ ਮੈਨੂੰ ਰੋਜ਼ ਕਰਵਾਉਂਦੀ ਹੈ। ਤੂੰ ਕਹੇਂਗੀ ਮੇਰੀ ਬੈਲੀ ਫੈਟ ਘਟ ਗਈ ਹੈ ਕਾਫੀ। ਓਕੇ ਜਲੇਬੀ ਬਾਈ ਜਲੇਬੀ ਬਾਈ ਜਲੇਬੀ ਬਾਈ। ਕਿਆ ਬਾਤ ਹੈ ਤਾਇਆ। ਮੈਨੂੰ ਲੱਗਦਾ ਹੈ ਵੀ ਇੱਕ ਦਿਨ ਤੂੰ ਮੈਨੂੰ ਵੀ ਡਾਂਸ ਕਰਕੇ ਦਿਖਾਏਗਾ। ਮੈਂ ਦਿਖਾਵਾਂਗਾ। ਕੋਈ ਗਾਣੇ ਚੰਗੇ ਲਾਇਓ, ਡਾਂਸ ਮੈਂ ਕਰ ਦਾਂਗਾ। ਤੇ ਮੈਂ ਇੱਕ ਡਾਂਸ ਦਾ 22,000 ਰੁਪਏ ਲੈਣਾ। ਤੂੰ ਚੱਲ ਤੇਰਾ ਆਪਣਾ ਪਿਆਰ 2200 ਦੇ ਦੀ। ਮੈਂ ਰਹਿਣ ਦੇ, ਮੈਂ ਤੇਰਾ ਡਾਂਸ ਦੇਖੇ ਬਿਨਾਂ ਹੀ ਚੰਗੀ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ।
पंजाबी रेडियो यूएसए ते हासे चारे पासे। कैसा लगा मेरा डांस? ਤਾਇਆ ਉਹ ਡਾਂਸ ਸੀ। यस ਮੈਨੂੰ ਡਰ ਲੱਗਣ ਲੱਗ ਗਿਆ ਸੀ ਵੀ ਇੱਕ ਤਾਂ ਇੱਥੇ ਸੁੱਖ ਨਾਲ ਆਲੇ ਦੁਆਲੇ ਲੱਕੜ ਲੱਗੀ ਹੁੰਦੀ ਆ ਵੀ ਤੂੰ ਕਿਤੇ ਲੱਤ ਤੋਂ ਠੁੱਡਾ ਠੱਡਾ ਮਾਰ ਕੇ ਤੇ ਸਾਡੀ ਲੱਕੜ ਦੇ ਵਿੱਚ ਮੋਹਰੀ ਕਰੇਗਾ। ਮੈਨੂੰ ਕਿਤੇ ਲੱਗਾ ਕਹਿਣ ਲੱਗੀ ਕਿ ਲਾਗੇ ਲੁਕੇ ਲੱਕੜ ਪਈ ਕਿਤੇ ਤੈਨੂੰ ਇੱਥੇ ਨਾ ਫੂਕਣਾ ਪੈ ਜਾਏ। ਨਹੀਂ ਮਤਲਬ ਹੱਦ ਹੋ ਗਈ ਤਾਇਆ, ਇਹ ਡਾਂਸ ਸੀ। ਹੈ ਤੈਨੂੰ ਕੌਣ ਕਹਿੰਦਾ ਕਿ ਇਹ ਡਾਂਸ ਸੀ? ਮੇਰੀ ਮਲਿਕ ਮਲਿਕਾ ਦੀਆਂ ਅੱਖਾਂ ਤੇ ਐਨਕਾਂ ਲਵਾਓ। ਕਾਦੇ ਵਾਸਤੇ? ਉਹਨੂੰ ਕੁਸ਼ਤੀ ਤੇ ਡਾਂਸ ਵਿਚਲਾ ਫਰਕ ਨਹੀਂ ਪਤਾ ਲੱਗ ਇਹ ਰਿਹਾ। ਡਾਂਸ ਅੱਜ ਕੱਲ ਵਿੰਗਾ ਡਿੰਗਾ ਡਾਂਸ ਦਿਸ ਇਜ਼ ਕਾਲਡ ਇਹ ਟਾਈਪ ਹੈ ਡਾਂਸ ਦੀ, ਇਹਨੂੰ ਕਹਿੰਦੇ ਬੋਨਲੈਸ ਡਾਂਸ। ਅੱਛਾ ਇਹ ਕਦੋਂ ਇਜਾਦ ਹੋਇਆ? ਨੱਚਦੇ ਹੈਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਤੁਹਾਡੇ ਹੱਡੀਆਂ ਹੈ ਹੀ ਨਹੀਂ ਹੈ, ਤੁਹਾਡਾ ਕੱਲਾ ਕੱਲਾ ਅੰਗ ਮੁੜਦਾ ਹੈ। ਬੋਨਲੈਸ ਡਾਂਸ। ਤਾਇਆ ਜਿੱਦਾਂ ਤੂੰ ਨੱਚ ਰਿਹਾ ਸੀ ਨਾ ਤੇਰੀਆਂ ਬੋਨਸ ਸਾਰੀਆਂ ਵੈਸੇ ਹੀ ਬਾਹਰ ਆਉਣ ਨੂੰ ਕਰ ਰਹੀਆਂ ਸੀ। ਨਹੀਂ ਉਹ ਨਹੀਂ ਆਉਂਦੀਆਂ। ਡਰ ਸੀ ਮੈਨੂੰ ਤੇਰੀ ਵੱਖੀ ਚੜ ਜਾਂਦੀ ਕੀ ਕਰਦੇ ਅਸੀਂ? ਨਹੀਂ ਮੇਰੀ ਬੋਨਸ ਬਹੁਤ ਚੰਗੀਆਂ ਨੇ, ਵੈਲ ਐਜੂਕੇਟਡ ਨੇ, ਉਹ ਕਦੇ ਕੱਪੜਿਆਂ ਚੋਂ ਬਾਹਰ ਨਹੀਂ ਹੁੰਦੀਆਂ। ਤਾਇਆ ਅੱਜ ਵੇਖ ਮੈਂ ਤੈਨੂੰ ਚਾਹ ਵੀ ਪਿਆ ਰਹੀ ਆ। ਬਹੁਤ ਸਵਾਦ, ਇੱਕ ਮਿੰਟ की चुस्की ले ਲੈ ਇਹ ਦੁੱਧ ਪੱਤੀ ਹੈ। ਹਾਂ ਤੇ ਤਾਇਆ ਚੰਗੀ ਚੀਜ਼ ਮੈਂ ਪੀਣਾ ਵਾ ਕੜਕ ਚਾਹ। ਅੱਛਾ ਕੜਕ ਹਾਏ ਹਾਏ ਮਤਲਬ ਕਿ ਨਾ ਆਂਟੜੀਆਂ ਖੋਲ ਦੇ ਬੰਦੇ ਦੀਆਂ। ਅੱਛਾ ਕੜਕ ਚਾਹ ਮੈਨੂੰ ਕੱਲ ਤੋਂ ਕੜਕ ਪਿਆਣੀ ਹੈ, ਮਜ਼ਾ ਨਹੀਂ ਆਇਆ ਮੈਨੂੰ। ਤਾਇਆ ਤੈਨੂੰ ਨੁਕਸ ਕੱਢਣ ਨੂੰ ਨਹੀਂ ਕਿਹਾ, ਤੈਨੂੰ ਕਿਹਾ ਵੀ ਤੂੰ ਚਾਹ ਪੀ ਬਸ। ਚਾਹ ਪੀ ਕੇ ਮੇਰੇ ਵਿੱਚ ਥੋੜਾ ਬੰਦਾ ਪੁੱਛੇ ਦੁੱਧ ਚ ਪੱਤੀ ਫੂਕਦੀ, ਦੁੱਧ ਦਾ ਵੀ ਬੇੜਾ ਗਰਕ ਕਰਤਾ ਫੜ ਕੇ। ਇਹ ਕੀ ਮਤਲਬ ਹੈ? ਲੋਕ ਤਰਸਦੇ ਨੇ ਦੁੱਧ ਪੱਤੀ ਪੀਣ ਨੂੰ। ਨਹੀਂ ਮੈਂ ਨਹੀਂ ਤਰਸਦਾ, ਤੈਨੂੰ ਨੁਕਸ ਹੀ ਨਜ਼ਰ ਆਉਂਦੇ ਰਹਿੰਦੇ ਆ। ਮੈਨੂੰ ਕੜਕ ਚਾਹ ਚਾਹੀਦੀ ਹੈ। ਕੱਲ ਮੇਰੇ ਵਾਸਤੇ ਕੜਕ ਮੰਗਾਣੀ ਹੈ। ਠੀਕ ਹੈ ਤਾਇਆ, ਹੋਰ ਕੋਈ ਸੇਵਾ ਹੋਏ? ਬਸ ਇੰਨਾ ਕੀ ਬਹੁਤ ਕੜਕ ਚਾਹ ਨਾਲ ਮੈਂ ਖਾਣ ਨੂੰ ਕੁਝ ਨਹੀਂ ਲੈਂਦਾ ਕਿਉਂਕਿ ਇਹਦਾ ਚਾਹ ਦਾ ਸਵਾਦ ਖਰਾਬ ਹੋ ਜਾਂਦਾ। ਤਾਇਆ ਤੇਰੇ ਵਰਗੇ ਬੰਦੇ ਨੂੰ ਤਾਂ ਨਾ ਵੈਸੇ ਹੀ ਚਾਹ ਪੁੱਛਣੀ ਨਹੀਂ ਚਾਹੀਦੀ, ਮੈਂ ਲਾ ਲਿਆ ਹਿਸਾਬ। ਬਿਲਕੁਲ ਸਹੀ ਕਹਿ ਤੂੰ, ਬਿਲਕੁਲ ਨਹੀਂ ਪੁੱਛਣੀ ਚਾਹੀਦੀ, ਸਿੱਧੀ ਲਿਆ ਕੇ ਪਿਆਣੀ ਚਾਹੀਦੀ ਹੈ। ਇੱਜ਼ਤ ਇਹਨੂੰ ਹੀ ਕਹਿੰਦੇ ਆ, ਲਿਆਓਗੇ ਚਾਹ ਪੀਓਗੇ ਏਦਾਂ ਪੁੱਛੀਦਾ ਹੁੰਦਾ। ਇੱਜ਼ਤ ਕਰਿਆ ਕਰੋ ਮੇਰੀ ਤੁਸੀਂ। ਆਈ ਐਮ ਵੈਰੀ ਰਿਸਪੈਕਟਡ ਪਰਸਨ ਆਫ ਅਮਰੀਕਾ USA। ਤੈਨੂੰ ਪਤਾ ਹੈ ਸਟੈਚੂ ਆਫ ਲਿਬਰਟੀ ਦੀ ਵੀ ਕਹਾਣੀ ਹੈ ਮੇਰੇ ਨਾਲ ਇੱਕ ਤੇਰੇ ਨਾਲ? ਹਾਂ ਆ ਕੇ ਸੁਣਾਇਆ। ਸੁਣਾਵੇ ਕਹਾਣੀ ਆਪਣੀ। ਪਹਿਲੇ ਮੇਰੀ ਨਾ ਅਮਰੀਕਾ ਚ ਇੰਨੀ ਇੱਜ਼ਤ ਹੈ, ਸਟੈਚੂ ਆਫ ਲਿਬਰਟੀ ਨੇ ਜਿਹੜੇ ਹੱਥ ਖੜੇ ਕੀਤੇ ਉਹਨੇ ਮੈਨੂੰ ਦੇਖ ਕੇ ਕੀਤੇ ਆ। ਹੱਥ ਕਦੋਂ ਖੜੇ ਕੀਤੇ? ਇੱਕ ਹੱਥ 'ਚ ਮਸ਼ਾਲ ਫੜੀ। ਉਹ ਮੇਰੇ ਵਾਸਤੇ ਫੜੀ ਸੀ ਕਿ ਮੈਂ ਤੁਰਿਆ ਜਾ ਰਿਹਾ, ਹਨੇਰਾ ਬਹੁਤ ਸੀ। ਇਹ ਲਿਬਰਟੀ ਨੇ ਮੈਨੂੰ ਮਸ਼ਾਲ ਜਲਾ ਕੇ ਸੜਕ ਪਾਰ ਕਰਵਾਈ ਸੀ। ਇੰਨੀ ਮੇਰੀ ਇੱਜ਼ਤ ਕਰਦਾ ਰਿਹਾ ਲਿਬਰਟੀ। ਅੱਜ ਵੇਖੋ ਕਿੰਨਾ ਵੱਡਾ ਬੰਦਾ ਹੋ ਗਿਆ। ਮੰਡੀ ਕਿ ਨਹੀਂ ਮੰਡੀ ਗੱਲ? ਹੋਰ ਸੁਣਾਤਾ ਹੈ। ਹੋਰ ਮਤਲਬ ਲਿਬਰਟੀ ਤੇ ਮੈਂ ਨਾ ਇਕੱਠੇ ਚਾਹ ਪੀਂਦੇ ਰਹੇ ਆ। ਅੱਛਾ। ਤੇ ਇੱਕ ਟਾਈਮ ਹੁੰਦਾ ਸੀ ਅਸੀਂ ਥੋੜੇ ਘਰੋਂ ਗਰੀਬ ਹੁੰਦੇ ਸੀ, ਸਾਡੇ ਘਰੇ ਗੈਸ ਨਹੀਂ ਸੀ ਹੁੰਦੀ। ਫਿਰ ਗੈਸ ਆ ਗਈ, ਫਿਰ ਆਪਾਂ ਹੋਰ ਗਰੀਬ ਹੋ ਗਏ, ਸਾਡੇ ਕੋਲ ਮਾਚਿਸ ਨਹੀਂ ਸੀ ਹੁੰਦੀ ਬਾਲਣ ਨੂੰ। ਫਿਰ ਉਹ ਗਰੀਬੀ ਦੇ ਚੱਕਰ ਚ ਲਿਬਰਟੀ ਘਰੋਂ ਅਮੀਰ ਸੀਗਾ। ਅੱਛਾ। ਲਿਬਰਟੀ ਰੋਜ਼ ਮਸ਼ਾਲ ਜਲਾ ਕੇ ਲਿਆਂਦਾ ਸੀਗਾ ਮੇਰੇ ਵਾਸਤੇ ਤੇ ਹਮੇਸ਼ਾ ਮੇਰੀ ਗੈਸ ਉਹ ਆਪਣੀ ਮਸ਼ਾਲ ਨਾਲ ਹੀ ਬਾਲਦਾ ਸੀਗਾ। ਅੱਜ ਉਹ ਮਸ਼ਾਲ ਦੀ ਮਿਸਾਲ ਹੈ ਕਿ ਦੇਖੋ ਜੀ ਪੂਰੀ ਦੁਨੀਆ ਚ ਮਸ਼ਾਲ ਕਾਇਮ ਹੈਗੀ ਹੈ ਲਿਬਰਟੀ ਦੀ। ਲਿਬਰਟੀ ਬਹੁਤ ਚੰਗਾ ਰਿਹਾ, ਉਹਦਾ ਲਿਬਰਟੀ ਨਾਮ ਹੀ ਮੈਂ ਹੀ ਪਾਇਆ ਸੀ। ਅੱਛਾ। ਆਪ ਕਿਉਂ ਮੈਂ ਦੱਸਦਾ? ਨਹੀਂ ਮੈਂ ਵੈਸੇ ਪੁੱਛਣਾ ਨਹੀਂ ਚਾਹੁੰਦੀ ਸੀ, ਪਰ ਦੱਸਣਾ ਤੇ ਕਿਉਂਕਿ ਗੱਲ ਦਾ ਤਾਂ ਬੇੜਾ ਗਰਕ ਹੀ ਕਰਨਾ ਤੂੰ। ਨਹੀਂ ਲਿਬਰਟੀ ਗੁੱਸਾ ਕਰ ਜਾਏਗਾ ਤੇ ਤੇਰੇ ਮੂੰਹ ਤੇ ਤੇਰੇ ਉਹਨੇ ਮਸ਼ਾਲ ਮਾਰਨੀ ਹੈ ਜਾਂ ਤੇ ਮੋਮ ਕੱਢ ਕੇ ਤੇਰੇ ਮੂੰਹ ਤੇ ਲਾ ਦੇਣੀ ਉਹਨੇ। ਲਿਬਰਟੀ ਦੇ ਮੈਂ ਨਾ ਬਚਪਨ ਦੇ ਸਗੇ ਦੋਸਤ ਆ। ਸਕੇ ਦੋਸਤ ਕਿਹੜੇ ਹੁੰਦੇ? ਜਿਹੜੇ ਪੱਕੇ ਹੁੰਦੇ ਆ। ਅੱਛਾ। ਲਿਬਰਟੀ ਹੱਦ ਹੋ ਗਈ ਹੈ। ਸਕੇ ਦੋਸਤ। ਹਾਂ ਲਿਬਰਟੀ ਬਹੁਤ ਚੰਗਾ ਇਨਸਾਨ ਹੈ। ਅੱਛਾ। ਆਪਣੇ ਟਾਈਮ ਤੇ ਰਿਹਾ, ਹੁਣ ਚਲੋ ਅੱਲਾ ਜੰਨਤ ਦੇਵੇ ਉਹਨੂੰ। ਲਿਬਰਟੀ ਤੇ ਮੈਂ ਘੁੰਮਦੇ ਬਹੁਤ ਰਹੇ ਆ। ਲਿਬਰਟੀ ਦਾ ਨਾਮ ਨਾ ਪਹਿਲਾਂ ਲਿਬਰਟੀ ਨਹੀਂ ਸੀ ਹੁੰਦਾ। ਅੱਛਾ। ਉਹਦਾ ਨਾਮ ਪਹਿਲਾਂ ਹੁੰਦਾ ਸੀ ਚੀ। ਅੱਛਾ। ਉਹਦੀ ਮਾਂ ਨੇ ਕਿਹਾ ਕਿ ਕੁਛ ਏਦਾਂ ਦਾ ਕਰਕੇ ਦਿਖਾਓ ਕਿ ਮਤਲਬ ਦੁਨੀਆ 'ਚ ਤੇਰਾ ਨਾਮ ਹੋ ਜਾਏ। ਤੇ ਪਰ ਉਹਦੀ ਜਿਹੜੀ ਸੋਚ ਸੀਗੀ ਨਾ ਉਹ ਬੜੀ ਖੁੱਲੀ ਸੀ। ਅੱਛਾ। ਲਿਬਰਲ ਸੋਚਦਾ ਸੀਗਾ ਤੇ ਲਿਬਰਲ ਸੋਚ ਉਹਦੇ ਟੀ ਬਹੁਤ ਪੀਂਦਾ ਸੀ ਉਹ। ਅੱਛਾ। ਟੀ ਪੀਣੀ ਤੇ ਨਾਲ ਲਿਬਰਲ ਸੋਚਣਾ। ਫਿਰ ਮੈਂ ਕਿਹਾ ਲਿਬਰ ਪਲੱਸ ਟੀ, ਲਿਬਰਟੀ ਨਾ ਪਾਤਾ ਉਹਦਾ ਮੈਂ ਫਿਰ। ਅੱਛਾ। ਤੇ ਸਟੈਚੂ ਕਿਉਂ ਬਣਿਆ? ਕਿਉਂ? ਉਹਨੂੰ ਮੈਂ ਗੱਲ ਤੇ ਤਾਂ ਸਟੈਚੂ ਗੇਮ ਖੇਲਦਾ ਹੁੰਦਾ ਸੀ। ਇੱਕ ਵਾਰ ਉਹ ਸਟੈਚੂ ਬਣਿਆ ਮਸ਼ਾਲ ਫੜ ਕੇ, ਉਹ ਕਿਸੇ ਅਮਰੀਕਨ ਨੇ ਦੇਖ ਲਿਆ, ਉਹਨੇ ਫਿਰ ਕੀ ਕਹਿੰਦੇ ਉਹਨਾਂ ਨੇ ਕੰਟੈਕਟ ਕੀਤਾ ਤੇ ਕਰੋੜਾਂ ਰੁਪਏ ਦਿੱਤੇ ਇਹਨੂੰ ਲਿਬਰਟੀ ਨੂੰ, ਤਾਂ ਹੀ ਉਹਨੇ ਸਾਲ ਤੋਂ ਉੱਥੇ ਖੜਾ। ਓਕੇ। ਹਾਂ ਮੈਨੂੰ ਵੀ ਵਿੱਚ ਹਿੱਸਾ ਆਂਦਾ। ਡੀਲ ਮੈਂ ਹੀ ਕਰਾਈ ਸੀ, 10% ਲਿਆ ਸੀ। ਓ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਉਹ ਤੋਂ ਠੰਡ ਵਿੱਚ ਨਿੱਕਰ ਪਵਾ ਕੇ ਪਤਾ ਨਹੀਂ ਮਾਹੀ ਕਿੱਥੇ ਰਹਿ ਗਿਆ। ਨਮਸਕਾਰ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਮੈਂ ਠੀਕ ਹਾਂ ਤਾਇਆ, ਤੂੰ ਸੁਣਾ? ਬਹੁਤ ਹੀ ਵਧੀਆ। ਬਸ ਤਾਂ ਖੱਬੇ ਗਿੱਟੇ ਨੂੰ ਠੰਡ ਲੱਗੀ ਹੋਈ ਹੈ। ਖੱਬੇ ਗਿੱਟੇ ਨੂੰ ਕਿਵੇਂ ਠੰਡ ਲੱਗ ਗਈ? ਜਰਾਬਾਂ ਨਹੀਂ ਪਾਈਆਂ ਸੀ? ਨਹੀਂ, ਉਹ ਨਿੱਕਰ ਪਾ ਕੇ ਬੈਠਾ ਹੋਇਆ ਸੀ। ਕਿਉਂ ਤਾਇਆ, ਤੈਨੂੰ ਮੈਨੂੰ ਕਿਹਨੇ ਨਾ ਕਿਹਾ ਸੀ? ਮੱਲਿਕਾ ਨੇ ਕਿਹਾ ਕਿ ਇੱਕ ਨਵਾਂ ਆਸਨ ਆਇਆ, ਉਹ ਕਰਨਾ ਹੈ। ਅੱਛਾ। ਉਹ ਆਸਨ ਦੇ ਚੱਕਰ 'ਚ ਮੇਰਾ ਸਿੰਘਾਸਨ ਜਿਹੜਾ ਹੈਗਾ ਨਾ, ਉਹ ਸੁੰਨ ਹੋ ਗਿਆ ਪਿੱਛੋਂ। ਓਹੋ, ਚੱਲ ਕੋਈ ਨਹੀਂ ਤਾਇਆ, ਸੇਕ ਸੂਕ ਦਿੰਨੇ ਆ ਤੈਨੂੰ। ਛੇਕ ਪਿੱਛੇ ਮੈਂ ਹੁਣ ਗੈਸ ਤੇ ਬਹਿ ਜਾਣਾ ਕਿ ਤਵੇ ਤੇ ਬਹਿ ਜਾ? ਮਤਲਬ ਬਲੋਅਰ ਵਗੈਰਾ ਚਲਾਉਣੇ ਆ, ਹੀਟ ਹੂਟ ਚਲਾਉਣੇ ਆ। ਬਲੋਰ ਤੂੰ ਲਾ ਦੇਂਗੀ, ਜੇ ਕਿਤੇ ਮੇਰੀ ਹਵਾ ਨਿਕਲ ਗਈ ਤੇ ਕੰਫਿਊਜ਼ ਹੋਏਗੀ ਬਲੋਰ ਦੀ ਹਵਾ ਕਿਹੜੀ ਮੇਰੀ ਤੂੰ ਕਿਹੜੀ ਐ ਕਰ, ਹਾਂ ਠੰਡ 'ਚ ਹੀ ਰਹਿ। ਓਕੇ ਠੀਕ ਹੈ, ਚਲੋ ਹਾਂ। ਗਾਣਾ ਲਾ ਜਾਓ। ਪਿੱਤਰਾਂ ਦੀ ਛੱਤਰੀ ਟੁੱਟ ਗਈ, ਅੰਬਰਾਂ ਦੇ ਲੋਨੀਆਂ ਉਡਾਰੀਆਂ। ਫੁੱਲ ਕੋਈ ਫੁੱਲ ਕਹਿਣਾ ਨਹੀਂ ਹੈਗਾ ਬਈ, ਫੁੱਲ ਤੇ ਕਹਿਣ ਲੱਗਿਆ ਡਰ ਲੱਗਦਾ ਹੈਗਾ ਸੱਚੀ। ਬੁਲਾਜ ਵਾਲਾ ਲੈ ਗਿਆ, ਉੱਠਦਾ ਮੈਂ ਰਹਿ ਗਿਆ ਕਿ ਆਰੀਆਂ ਉਹ ਪੱਕੀਏ ਕਬੂਤਰੀਏ। ਇਹ ਕੰਡੇ ਰਾਖੀ ਕਾਡੇ ਰਹਿ ਗਏ, ਕੋਈ ਹੋਰ ਨਜ਼ਾਰਾ ਹੋਰੇ ਨਜ਼ਾਰਾ ਲੈ ਕੇ। ਅੱਛਾ, ਮੈਨੂੰ ਲੱਗਾ ਹੋਰ ਨਜ਼ਾਰੇ ਲੈ ਗਏ। ਏਦਾਂ ਹੀ ਹੁੰਦਾ ਹੈਗਾ ਚੱਲ ਤਾਇਆ ਚੱਲੀਏ। ਉਹ #friend zone ਹਾਂ, ਹੈ ਨਾ, ਰਾਖੀਆਂ ਕੋਈ ਕਰਦਾ ਰਹਿੰਦਾ, ਸੈਟਿੰਗ ਕੋਈ ਕਰ ਦਿੰਦਾ। ਮੈਂ ਉਸ ਹਿਸਾਬ ਨਾਲ ਮੈਂ ਅੱਜ ਦੇ ਟਾਈਮ ਦੇ ਅਕੋਰਡਿੰਗ ਗਾਣੇ ਲਿਖੇ। ਚੱਲ ਚੱਲੀਏ ਹੁਣ। ਚਲੋ ਚੱਲੀਏ, ਕੱਲ ਮਿਲਦੇ ਆ। ਜਿਉਂਦੇ ਵਾਜੇ ਰਹੋ, ਰੱਬ ਜਵਾਨੀਆਂ ਮਨਵਾਏ ਤੁਹਾਡੀਆਂ, ਤੇ ਜਨਾਨੀਆਂ ਤੂੰ ਵੀ ਮਨਵਾਏ ਤੁਹਾਡੀਆਂ। ਗੱਲਾਂ ਗਾਟਾਂ ਮੰਨਦੇ ਰਹੋ, ਤੇ ਫਿਰ ਜਨਾਨੀ ਦੇ ਗੱਲ ਕਰਨ ਦੇ ਕੋਈ ਬੋਲਿਆ ਨਹੀਂ ਜਾਂਦਾ, ਮੇਰੇ ਫੰਬਲ ਲੈ ਜਾਂਦੇ। ਚਲੋ ਕੋਈ ਚੱਕਰ ਨਹੀਂ, ਚੱਲਦਾ ਮੈਂ। ਤਾਈ ਨੇ ਦੁੱਧ ਮੰਗਾਇਆ ਸੀਗਾ, ਬੱਕਰੀ ਦਾ ਲੈ ਕੇ ਜਾਣਾ। ਚਲੋ ਕੱਲ ਮਿਲਦੇ, ਬਾਏ।